ਵਗਦੀ ਏ ਰਾਵੀ ਵਿੱਚ ਸੂਟਾਂ ਕੰਗੀਆਂ ਹੈ ਸੂਟਾਂ ਕੰਗੀਆਂ। ਮੇਰਾ ਮਾਇਆ ਬੜਾ ਸੋਹਣਾ ਮੈਨੂੰ ਸਈਆਂ ਕਹਿੰਦੀਆਂ। ਵਗਦੀ ਏ ਰਾਵੀ। ਚਾਰਾ ਖਾਂਦੀਆਂ ਪੀਣ ਵਾਲੀ ਪੱਠੇ ਖਾ ਰਹੀਆਂ ਨੇ, ਬਿਲਕੁਲ ਰਾਵੀ ਦੇ ਕਿਨਾਰੇ ਪੱਠੇ ਖਾ ਰਹੀਆਂ ਨੇ। ਬੜਾ ਸੁਹਾਨਾ ਖੂਬਸੂਰਤ ਮੰਜ਼ਰ ਤੁਹਾਨੂੰ ਦਿਖ ਰਿਹਾ ਹੈ। ਇਹ ਰਾਵੀ ਬਰੀਡ ਦੀਆਂ ਮੱਝਾਂ ਤੇ ਸਾਹੀਵਾਲ ਨਸਲ ਤੇ ਚੁਲਸਤਾਨੀ ਵਿੱਚ ਗਾਈਆਂ। ਰਾਵੀ ਬਰੀਡ ਦੀਆਂ ਮੱਝਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਦਰਿਆ ਰਾਵੀ ਦੇ ਵਿੱਚ ਨਹਾਉਂਦੀਆਂ ਪਈਆਂ, ਨਹਾ ਰਹੀਆਂ ਨੇ, ਇੰਜੋਏ ਕਰ ਰਹੀਆਂ ਨੇ, ਖੁੱਲ੍ਹੇ ਪਾਣੀ ਦੇ ਵਿੱਚ ਮਸਤੀ ਕਰ ਰਹੀਆਂ ਨੇ। ਰਾਵੀ ਬਰੀਡ ਦੀਆਂ ਮੱਝਾਂ ਚੰਗੀਆਂ ਚੰਗੀਆਂ ਮੱਝਾਂ ਰੱਜ ਕੇ ਉਗਾਲੀ ਮੰਡ ਕੇ ਦੀਆਂ ਮੱਝਾਂ ਤੁਹਾਨੂੰ ਅਸੀਂ ਰਾਵੀ ਬਰੀਡ ਦੀ ਵਿਖਾ ਰਹੇ ਹਾਂ। अस्सलामु अलैकुम, ਤੁਹਾਡਾ ਆਪਣਾ ਵੀਰ ਮੁਹੰਮਦ ਜਰ ਫਤਿਆਣਾ ਕਰਨਿਆ। ਅੱਜ ਦਾ ਵਲੌਗ ਆਇਆ ਰਾਵੀ ਤੁਹਾਨੂੰ ਵਿਖਾਉਣ ਚੱਲਿਆ ਵੀ ਉਹਦੇ ਵਿੱਚ ਕਿਤਨਾ ਕੁ ਪਾਣੀ ਹੈ ਤੇ ਕਿਤਨਾ ਕੁ ਖਤਰਾ ਹੈ, ਕਿਤਨੇ ਪਿੰਡ ਜ਼ੇਰੇ ਆਬ ਹਨ। ਦਰਿਆ ਰਾਵੀ ਦੇ ਕਿਨਾਰੇ ਜਾ ਕੇ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਵੀ ਦਰਿਆ ਰਾਵੀ ਦੇ ਵਿੱਚ ਕਿਤਨਾ ਕੁ ਪਾਣੀ ਵਹਿੰਦਾ ਪਿਆ। ਇੱਥੇ ਮੈਂ ਇੱਕ ਜਗ੍ਹਾ 'ਤੇ ਆ ਗਿਆ ਜਿੱਥੋਂ ਬੁੱਢ ਪੁਰਾਣੀ ਦੇ ਵਿੱਚ ਪਾਣੀ ਜਾ ਰਿਹਾ। ਮੈਂ ਤੁਹਾਨੂੰ ਪਹਿਲੇ ਵਿਖਾਇਆ ਹੈ। ਇੱਥੋਂ ਇਹਦਾ ਮੂੰਹ ਫੁੱਟਦਾ ਹੈ ਅਤੇ ਅੱਗੇ ਤੁਹਾਨੂੰ ਦਰਿਆ ਰਾਵੀ ਵਿਖਾ ਰਿਹਾ ਜਿੱਥੇ ਪਾਣੀ ਫੁੱਲ ਵਹਿੰਦਾ ਪਿਆ ਹੈ। ਸੂਰਜ ਵੀ ਤੁਹਾਨੂੰ ਨਜ਼ਰ ਆ ਰਿਹਾ ਸੀ। ਅਤੇ ਇਹ ਦਰਿਆ ਤੋਂ ਪਰਲੀ ਫਸਲ ਜਿਹੜੀ ਹੈ ਨਾ, ਉੱਥੇ ਕੁਛ ਫਸਲ ਵੀ ਖੜੀ ਹੈ, ਕੁਛ ਲਾਵਾ ਵੀ ਖੜਾ ਹੈ, ਬੂਟੇ ਵੀ ਖੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ। ਅਤੇ ਇਹ ਪੁਰਾਣੀ ਖੰਭ ਜਿਹੜੀ ਜਿੱਥੇ ਦਰਿਆ ਵਹਿੰਦਾ ਰਿਹਾ ਨਾ ਪਹਿਲੇ, ਇਹ ਖੰਭ ਤੁਹਾਨੂੰ ਉਹ ਮੈਂ ਵਿਖਾ ਰਿਹਾ। ਅਤੇ ਇਸ ਖੰਭ ਦੇ ਬਿਲਕੁਲ ਮੈਂ ਉੱਤੇ ਖੜ੍ਹਾ ਹਾਂ ਅਤੇ ਇਸ ਖੰਭ 'ਤੇ ਬਿਲਕੁਲ ਉੱਤੇ ਭਾਈ ਹੋਰਾਂ ਦੀ ਜ਼ਮੀਨ ਹੈ ਅਤੇ ਉਹਨਾਂ ਆਪ ਦਾ ਮਾਲ ਡੰਗਰ ਬੱਧੇ ਹੋਏ ਨੇ। ਉਖਰਾਣੀਆਂ ਵਿੱਚ ਪੱਠੇ ਖਾ ਰਹੇ ਨੇ ਅਤੇ ਮੁਰਗੀਆਂ ਅਤੇ ਮੁਰਗੇ ਵੀ ਇੰਜੋਏ ਕਰ ਰਹੇ ਨੇ, ਕੀੜਾ ਪਤੰਗਾ ਚੁਗ ਰਹੇ ਨੇ। ਅਤੇ ਵੱਛੀ ਫਲ ਜਿਹੜਾ ਇਹਨਾਂ ਗਾਂ ਨੂੰ ਲੈ ਰਿਹਾ ਹੈ। ਬਾਬਾ ਜੀ ਚੋ ਕੇ ਚਲੇ ਗਏ ਨੇ, ਬਾਕੀ ਦਾ ਫਲ ਨੂੰ ਛੱਡ ਦਿੱਤਾ ਇਹਨੇ। ਅਤੇ ਡੱਗੇ ਮਾਸ਼ਾਅੱਲਾ ਬਾਬੇ ਹੋਰਾਂ ਨੇ ਬੜੇ ਸ਼ੌਕ ਨਾਲ ਰੱਖੇ ਹੋਏ ਨੇ। ਪਿੱਛੇ ਤੁਸੀਂ ਫਸਲਾਂ ਵੀ ਦੇਖ ਰਹੇ ਨੇ। ਇਹ ਅਸੀਂ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਖੜੋ ਕੇ ਤੁਹਾਨੂੰ ਮਾਲ ਮਵੇਸ਼ੀ ਵਿਖਾ ਰਹੇ ਹਾਂ। ਇੱਥੇ ਪਾਣੀ ਵਹਿੰਦਾ ਪਿਆ, ਇਹਦੇ ਕਿਨਾਰੇ ਦੇ ਉੱਤੇ ਜਿਹੜਾ ਹੈ ਨਾ ਇਹ ਮਾਲ ਮਵੇਸ਼ੀ ਖੜਾ ਹੈ। ਅੱਲਾ ਨਾ ਕਰੇ ਇਤਨਾ ਪਾਣੀ ਆ ਜਾਵੇ ਕਿ ਰਾਤ ਨੂੰ ਕਿਨਾਰੇ ਤੋਂ ਬਾਹਰ ਨਿਕਲ ਆਵੇ, ਲੇਕਿਨ ਹਾਲੇ ਤੱਕ ਖਤਰਾ ਕੋਈ ਨਹੀਂ। ਬਹੁਤ ਮਾਮੂਲ ਦੇ ਮੁਤਾਬਿਕ ਪਾਣੀ ਵਹਿੰਦਾ ਪਿਆ ਹੈ ਅਤੇ ਬਹੁਤ ਥੋੜ੍ਹਾ ਪਾਣੀ ਹੈ ਦਰਿਆ ਰਾਵੀ ਦੇ ਵਿੱਚ। ਉਤਨਾ ਪਾਣੀ ਨਹੀਂ ਜਿਤਨਾ ਵੀ ਬੰਦੇ ਨੂੰ ਡਰ ਖਤਰਾ ਹੋਵੇ ਜਾਂ ਰਾਤੋਂ ਰਾਤ ਕਿਨਾਰੇ 'ਚ ਬਾਹਰ ਨਿਕਲਣ ਵਾਲਾ ਹੋਵੇ, ਇਤਨਾ ਪਾਣੀ ਨਹੀਂ ਹਾਲੀ ਆਇਆ। ਅਤੇ ਉਂਝ ਵੈਸੇ ਦਰਿਆ ਦੇ ਸਾਰੇ ਪੇਟ ਦੇ ਵਿੱਚ ਪਾਣੀ ਵੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ। ਅਤੇ ਇਸ ਤੋਂ ਅੱਗੇ ਦਾ ਮੰਜ਼ਰ ਤੁਹਾਨੂੰ ਅਸੀਂ ਉੱਥੇ ਚੱਲ ਵਿਖਾਉਂਦੇ ਹਾਂ ਜਿੱਥੇ ਦਰਿਆ ਦਾ ਮੋੜ ਪਾਉਂਦਾ ਪਿਆ ਹੈ ਅਤੇ ਦਰਿਆ ਜ਼ਿਆਦਾ ਸਪੀਡ ਦੇ ਵਿੱਚ ਪਾਣੀ ਵਹਿੰਦਾ ਪਿਆ। ਅੱਗੇ ਦਾ ਮੰਜ਼ਰ ਮੈਂ ਤੁਹਾਨੂੰ ਵਿਖਾ ਰਿਹਾ ਦਰਿਆ ਰਾਵੀ ਦੇ ਬਿਲਕੁਲ ਕਿਨਾਰੇ ਮੈਂ ਖੜ੍ਹਾ, ਕਿਨਾਰੇ 'ਤੇ ਆਇਆ ਹਾਂ। ਅਤੇ ਇੱਥੇ ਮੱਝਾਂ ਜਿਹੜੀਆਂ ਹਨ ਨਾ ਬੜੀਆਂ ਇੰਜੋਏ ਕਰ ਰਹੀਆਂ ਨੇ। ਦੋ ਜੋਟੀਆਂ ਬਾਹਰ ਨਿਕਲੀਆਂ ਖੜੀਆਂ ਹਨ, ਇੱਕ ਲੰਡੀ ਜੋਟੀ ਹੈ ਇਹਨੂੰ ਪਿੱਛਾ ਮੋੜ, ਅਤੇ ਇੱਕ ਪੂਛਲ ਵਾਲੀ ਹੈ। ਇਹ ਰਾਵੀ ਬਰੀਡ ਦੀਆਂ ਮੱਝਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਦਰਿਆ ਰਾਵੀ ਦੇ ਵਿੱਚ ਨਹਾਉਂਦੀਆਂ ਪਈਆਂ, ਨਹਾ ਰਹੀਆਂ ਨੇ, ਇੰਜੋਏ ਕਰ ਰਹੀਆਂ ਨੇ, ਖੁੱਲ੍ਹੇ ਪਾਣੀ ਦੇ ਵਿੱਚ ਮਸਤੀ ਕਰ ਰਹੀਆਂ ਨੇ। ਰਾਵੀ ਬਰੀਡ ਦੀਆਂ ਮੱਝਾਂ ਚੰਗੀਆਂ ਚੰਗੀਆਂ ਮੱਝਾਂ ਰੱਜ ਕੇ ਉਗਾਲੀ ਮੰਡ ਕੇ, ਮੌਸਮ ਵੀ ਠੰਡਾ ਹੋ ਗਿਆ, ਠੰਡੀ ਠੰਡੀ ਹਵਾ ਚੱਲੀ ਖੜੀ ਅਤੇ ਬੜਾ ਮਜ਼ਾ ਕਰ ਰਹੀਆਂ ਨੇ। ਅਤੇ ਹੈਰਾਨ ਹੋਈਆਂ ਖੜੀਆਂ ਨੇ ਵੀ ਮੁਹੰਮਦ ਯਾਰ ਕੀ ਕਰ ਰਿਹਾ ਹੈ। ਮੈਂ ਤੁਹਾਡੀ ਵੀਡੀਓ ਬਣਾ ਰਿਹਾ, ਵਲੋਗ ਬਣਾ ਰਿਹਾ। ਮੈਂ ਮੱਝਾਂ ਨੂੰ ਦੱਸ ਰਿਹਾ ਵੀ ਮੈਂ ਤੁਹਾਡਾ ਵਲੋਗ ਬਣਾ ਰਿਹਾ ਅਤੇ ਆਪਣੇ ਵਾਈਵਰਸ ਤੱਕ, ਆਪਣੇ ਬਾਹਰਲੇ ਮੁਲਕ ਵਾਲੇ ਭੈਣਾਂ ਭਾਈਆਂ ਤੱਕ ਪਹੁੰਚਾਉਣ ਵਾਸਤੇ, ਰਾਵੀ ਬਰੀਡ ਦੀਆਂ ਮੱਝਾਂ ਵਿਖਾਉਣ ਵਾਸਤੇ ਮੈਂ ਇੱਥੇ ਆ ਪਹੁੰਚਿਆ। ਅਤੇ ਦਰਿਆ ਰਾਵੀ ਦਾ ਪਾਣੀ ਜਿਹੜਾ ਹੈ ਨਾ ਇੱਥੋਂ ਤਕਰੀਬਨ ਜ਼ਿਆਦਾ ਸਪੀਡ 'ਤੇ ਚੱਲ ਰਿਹਾ ਹੈ। ਡਾਂਡਿਆਂ ਦੇ ਨਾਲ ਤੁਹਾਨੂੰ ਨਜ਼ਰ ਆ ਰਿਹਾ ਹੈ, ਇੱਥੋਂ ਇਹਦੀ ਸਪੀਡ ਜ਼ਿਆਦਾ ਹੈ। ਅਤੇ ਇਸ ਤੋਂ ਪਿਛਲੇ ਮੋੜ 'ਚ ਚੱਲ ਕੇ ਤੁਹਾਨੂੰ ਅਸੀਂ ਵਿਖਾਉਂਦੇ ਹਾਂ। ਇੱਥੋਂ ਦਰਿਆ ਰਾਵੀ ਸਿੱਧਾ ਮਗਰਬ ਵਾਲੀ ਸਾਈਡ 'ਤੇ ਵਹਿੰਦਾ ਪਿਆ ਹੈ। ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ।
ਖੰਭ ਦੇ ਬਿਲਕੁਲ ਨਾਲ ਪੁਰਾਣੀ ਖੰਭ ਦੇ ਨਾਲ ਮੈਂ ਸਫ਼ਰ ਕਰ ਰਿਹਾ ਅਤੇ ਅੱਗੇ ਤੁਹਾਨੂੰ ਮੰਜ਼ਰ ਵਿਖਾਉਂਦੇ ਹਾਂ। ਇਸ ਤੋਂ ਅੱਗੇ ਜਿਹੜਾ ਮਾਲ ਮਵੇਸ਼ੀ ਵਿੱਚ ਬੈਠਾ ਹੈ ਉਹ ਚੱਲ ਕੇ ਤੁਹਾਨੂੰ ਵਿਖਾਉਂਦੇ ਹਾਂ। ਨਾਊ ਹੈ ਨਾਖ ਕਿੰਨਾ ਡੂੰਘਾ ਹੈ? ਅੱਛਾ ਬਸ ਇੰਨਾ ਕੁ ਡੂੰਘਾ, ਥੋੜ੍ਹਾ ਜਿਹਾ ਹੋਰ ਪਰ ਜਾ ਥੋੜ੍ਹਾ ਜਿਹਾ ਹੋਰ ਬਸ ਇੱਥੇ ਨਾਖ ਹੇਠ ਬਹਿ ਖਾਂ। ਲਓ ਜੀ ਮੱਝੀ ਦਾ ਛਿੜੂ ਜਿਹੜਾ ਨੇ ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਉਹਨੂੰ ਟੁੱਬੀ ਮਾਰ ਲਈ ਅਤੇ ਨਹਾ ਰਿਹਾ ਹੈ ਅਤੇ ਮੱਝੀ ਵੀ ਨਾਲ ਨਹਾ ਰਹੀਆਂ ਨੇ। ਮੱਝੀ ਦਾ ਮਾਲਕ ਜਿਹੜਾ ਹੈ ਨਾ, ਮੱਝੀ ਦਾ ਚਰਾਵਾ, ਉਹ ਵੀ ਮਸਤੀ ਕਰ ਰਿਹਾ, ਠਿੱਲ ਰਿਹਾ, ਠਿੱਲਣ ਦਾ ਵੱਲ ਸਿੱਖਦਾ ਪਿਆ ਕਹਿੰਦਾ ਠਿੱਲਣ ਦਾ ਵੱਲ ਮੈਨੂੰ ਨਹੀਂ ਆਉਂਦਾ, ਨਹੀਂ ਤਾਂ ਅੱਗੇ ਡੂੰਘੇ 'ਚ ਜਾਵੇ। ਲੇਕਿਨ ਪਾਣੀ ਦਾ ਖੌਫ ਬੜਾ ਆਉਂਦਾ ਹੈ, ਡਰ ਬੜਾ ਲੱਗਦਾ ਹੈ ਪਾਣੀ ਦਾ। ਜਿਹੜਾ ਜਿੱਥੇ ਵਾਹ ਰਿਹਾ ਨਾ ਉੱਥੇ ਕਾਫੀ ਡੂੰਘਾ ਹੋਣਾ ਹੈ। ਇੱਥੇ ਥੋੜ੍ਹਾ ਜਿਹਾ ਪਾਣੀ ਜਿਹੜਾ ਹੈ ਨਾ ਡੂੰਘਾ ਥੋੜ੍ਹਾ ਹੈ, ਜਿੱਥੋਂ ਮੱਝੀ ਬਿਲਕੁਲ ਬਹਿ ਕੇ ਨਹਾ ਰਹੀਆਂ ਨੇ, ਦਿਸਦੀਆਂ ਪਈਆਂ ਨੇ, ਦਿਖ ਰਹੀਆਂ ਨੇ, ਤਾਂ ਕਰਕੇ ਮੱਝੀ ਇੱਥੇ ਬਵੈਂਦੇ ਨੇ। ਅਤੇ ਇਸ ਤੋਂ ਅੱਗੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਵੀ ਅਗਲੀਆਂ ਮੱਝਾਂ ਜਿਹੜੀਆਂ ਨੇ, ਅਗਲੀਆਂ ਮੱਝਾਂ ਵਿੱਚ ਵੜੀਆਂ ਹੋਈਆਂ ਅਜਾਨ ਅਗਲੀਆਂ ਇਸ ਤੋਂ ਅੱਗੇ ਵੀ ਮੱਝਾਂ ਵਿੱਚ ਬੈਠੀਆਂ ਨੇ ਅਤੇ ਕੁਛ ਪੱਠੇ ਖਾ ਰਹੀਆਂ ਨੇ, ਉਹ ਵੀ ਤੁਹਾਨੂੰ ਅਸੀਂ ਚੱਲ ਕੇ ਵਿਖਾਉਂਦੇ ਹਾਂ। ਅਤੇ ਚਰਾਵਾ ਜਿਹੜਾ ਨਾ ਮੱਝੀ ਦਾ ਮਸਤੀ ਕਰ ਰਿਹਾ, ਨਹਾ ਕੇ ਇੰਜੋਏ ਕਰ ਰਿਹਾ। ਉਸ ਤੋਂ ਅੱਗੇ ਮੈਂ ਆ ਗਿਆ ਅਤੇ ਅੱਗੇ ਵੀ ਇੱਕ ਭਾਈ ਮੱਝਾਂ ਨੂੰ ਬਵਾ ਕੇ ਜਿਹੜਾ ਨਾ ਪਾਣੀ ਦੇ ਵਿੱਚ ਨਹਾ ਰਹੀਆਂ ਨੇ। ਰਾਵੀ ਬਰੀਡ ਦੀਆਂ ਮੱਝਾਂ ਅਤੇ ਰਾਵੀ ਦਰਿਆ ਦੇ ਵਿੱਚ ਨਹਾ ਰਹੀਆਂ ਨੇ, ਇੰਜੋਏ ਕਰ ਰਹੀਆਂ ਨੇ। ਇੱਥੇ ਉਸ ਮੋੜ 'ਤੇ ਮੈਂ ਆ ਗਿਆ ਜਿੱਥੋਂ ਮੋੜ ਕੱਟ ਮਾਰ ਕੇ ਅਤੇ ਲਾਂਧੇ ਨੂੰ ਦਰਿਆ ਵਹਿੰਦਾ ਪਿਆ ਹੈ ਮਗਰਬ ਵਾਲੀ ਸਾਈਡ 'ਤੇ, ਅਤੇ ਇੱਥੇ ਫੁੱਲ ਸਪੀਡ 'ਚ ਦਰਿਆ ਵਹਿੰਦਾ ਪਿਆ ਹੈ। ਮੈਂ ਤੁਹਾਨੂੰ ਉੱਤੇ ਖੰਭ 'ਤੇ ਖਲੋ ਕੇ ਬਿਲਕੁਲ ਤੁਹਾਨੂੰ ਸਬਜ਼ ਤਲਾ ਜਿਹੜਾ ਨਾ ਨਜ਼ਰ ਆ ਰਿਹਾ ਹੈ ਖੰਭ ਦਾ, ਅਤੇ ਇੱਥੇ ਮੈਂ ਉੱਤੇ ਖੜਾ। ਮੇਰੇ ਤੁਸੀਂ ਪੈਰ ਵੇਖ ਰਹੇ ਨੇ, ਕਿਨਾਰੇ ਦੇ ਉੱਤੇ ਮੈਂ ਖੜਾ, ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਖਲੋ ਕੇ ਮੈਂ ਤੁਹਾਨੂੰ ਦਰਿਆ ਰਾਵੀ ਦਾ ਮੰਜ਼ਰ ਵਿਖਾ ਰਿਹਾ। ਅਤੇ ਇੱਥੇ ਪਾਣੀ ਜਿਹੜਾ ਨਾ ਫੁੱਲ ਸਪੀਡ ਚੱਲ ਰਿਹਾ ਹੈ, ਜ਼ੋਰ ਦਾ ਚੱਲ ਰਿਹਾ ਹੈ, ਲੇਕਿਨ ਪਾਣੀ ਦਾ ਖਤਰਾ ਨਹੀਂ ਹੈ। ਉਤਨਾ ਪਾਣੀ ਨਹੀਂ ਹੈ ਜਿਸ ਤਰ੍ਹਾਂ ਸਾਡੇ ਕਿਨਾਰੇ ਵਾਲੇ ਜਿਹੜੇ ਦਿਹਾਤ ਹਨ, ਪਿੰਡ ਹਨ, ਉਹਨਾਂ ਨੂੰ ਵੀ ਖਤਰਾ ਪੈ ਜਾਵੇ, ਜਾਂ ਮਾਲ ਮਵੇਸ਼ੀ ਵਾਲਿਆਂ ਨੂੰ ਜਿਨ੍ਹਾਂ ਬਾਕ ਲਾਈਆਂ ਹੋਈਆਂ ਵੀ ਉਹਨਾਂ ਨੂੰ ਖਤਰਾ ਪੈ ਜਾਵੇ ਵੀ ਰਾਤੋਂ ਰਾਤ ਪਾਣੀ ਕਿਨਾਰੇ ਤੋਂ ਬਾਹਰ ਨਿਕਲੋ ਸੀ। ਖਤਰੇ ਦੀ ਘੜੀ ਨਹੀਂ ਹੈ, ਲੇਕਿਨ ਤੁਹਾਨੂੰ ਸੀਨ ਮੰਜ਼ਰ ਅਸੀਂ ਵਿਖਾ ਰਹੇ ਹਾਂ। ਦਰਿਆ ਰਾਵੀ ਦੇ ਪਾਣੀ ਦੀਆਂ ਛੱਲਾਂ ਜਿਹੜੀਆਂ ਨਾ ਇਹ ਤੁਸੀਂ ਵੇਖ ਰਹੇ ਨੇ, ਅਤੇ ਦਰਿਆ ਰਾਵੀ ਦੇ ਕਿਨਾਰੇ ਬਿਲਕੁਲ ਦਰਿਆ ਰਾਵੀ ਦੇ ਰਾਵੀ ਬਰੀਡ ਦੀਆਂ ਮੱਝਾਂ ਵੀ ਤੁਸੀਂ ਵੇਖ ਰਹੇ ਨੇ। ਉਹ ਭਾਈ ਹੋਰਾਂ ਉੱਥੇ ਉਹਨੂੰ ਪੱਠੇ ਪਾਏ ਨੇ। ਥੋੜ੍ਹਾ ਜਿਹਾ ਅੱਗੇ ਚੱਲ ਕੇ ਤੁਹਾਨੂੰ ਅਸੀਂ ਉਹ ਵੀ ਮਾਲ ਵਿਖਾਉਂਦੇ ਹਾਂ, ਅਤੇ ਇਹ ਪਿੱਛੇ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਜਿੱਥੇ ਮਾਲ ਪਾਣੀ ਦੇ ਵਿੱਚ ਨਹਾ ਰਿਹਾ। ਇਹ ਮਕਈਆਂ ਜਿਹੜੀਆਂ ਹਨ, ਬਹਾਰੀਆ ਮਕਈ, ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਉਹਦੀਆਂ ਛੇਲਾਂ ਜਿਹੜੀਆਂ ਹਨ ਸੁੱਡੇ ਪਏ ਨੇ ਰਾਵੀ ਦੇ ਕਿਨਾਰੇ, ਤੁਹਾਨੂੰ ਅਸੀਂ ਉਹ ਵੀ ਵਿਖਾ ਰਹੇ ਹਾਂ। ਇੱਥੋਂ ਪਾਣੀ ਸ਼ੁਮਾਲ ਦੀ ਤਰਫੋਂ ਆ ਰਿਹਾ ਹੈ ਦਰਿਆ ਰਾਵੀ ਦਾ, ਅਤੇ ਇਸ ਮੋੜ ਦੇ ਵਿੱਚੋਂ ਆ ਜਿਹੜਾ ਮੋੜ ਤੁਹਾਨੂੰ ਨਜ਼ਰ ਆ ਰਿਹਾ ਹੈ, ਸ਼ੁਮਾਲ ਦੀ ਤਰਫੋਂ ਪਾਣੀ ਆ ਕੇ ਇੱਧਰੋਂ ਆ ਕੇ ਅਤੇ ਇੱਥੋਂ ਇਸ ਮੋੜ ਦੇ ਵਿੱਚ ਮੁੜ ਕੇ ਅਤੇ ਮਗਰਬ ਵਾਲੀ ਸਾਈਡ 'ਤੇ ਜਾ ਰਿਹਾ ਹੈ। ਇਹ ਤੁਹਾਨੂੰ ਅਸੀਂ ਮੋੜ ਵਿਖਾ ਰਹੇ ਹਾਂ ਜਿੱਥੇ ਫੁੱਲ ਸਪੀਡ 'ਚ ਪਾਣੀ ਚੱਲ ਰਿਹਾ ਹੈ। ਇੱਥੇ ਦੋ ਹਿੱਸਿਆਂ ਦੇ ਵਿੱਚ ਦਰਿਆ ਰਾਵੀ ਜਿਹੜਾ ਨਾ ਵੰਡੀਜਾ ਖੜਾ ਹੈ। ਇੱਕ ਹਿੱਸਾ ਜਿਹੜਾ ਨਾ ਦਰਿਆ ਰਾਵੀ ਦਾ ਇੱਥੇ ਸਿੱਧਾ ਵਹਿੰਦਾ ਪਿਆ ਹੈ, ਅਤੇ ਇੱਕ ਹਿੱਸਾ ਜਿਹੜਾ ਨਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਜਿਹੜਾ ਉਹ ਵਹਿੰਦਾ ਪਿਆ। ਦਰਿਆ ਰਾਵੀ ਦੇ ਵਿੱਚੋਂ ਨਿਕਲ ਕੇ ਅਤੇ ਭਾਈ ਲੈ ਕੇ ਜਾ ਰਿਹਾ ਹੈ ਆਪਣੀ ਬਾਹ ਇਕੱਲੇ। ਇਹ ਹੁਣ ਉਤਲੀ ਖੰਭ 'ਤੇ ਮੱਝਾਂ ਜਾ ਰਹੀਆਂ ਨੇ। ਪਹਿਲੇ ਜਿਹੜਾ ਭਾਈ ਉੱਥੇ ਨਹਾ ਰਿਹਾ ਮੱਝਾਂ ਦੇ ਨਾਲ, ਉਹ ਮੱਝਾਂ ਲੈ ਕੇ ਅਤੇ ਜਾ ਰਿਹਾ ਹੈ। ਰਾਵੀ ਬਰੀਡ ਦੀਆਂ ਤੁਹਾਨੂੰ ਅਸੀਂ ਮੱਝਾਂ ਵਿਖਾ ਰਹੇ ਹਾਂ। ਇਹ ਚਾਰਾ ਖਾਂਦੀਆਂ ਪੀਣ ਵਾਲੀ ਪੱਠੇ ਖਾ ਰਹੀਆਂ ਨੇ, ਬਿਲਕੁਲ ਰਾਵੀ ਦੇ ਕਿਨਾਰੇ ਪੱਠੇ ਖਾ ਰਹੀਆਂ ਨੇ। ਬੜਾ ਸੁਹਾਨਾ ਖੂਬਸੂਰਤ ਮੰਜ਼ਰ ਤੁਹਾਨੂੰ ਦਿਖ ਰਿਹਾ ਹੈ। ਇਹ ਰਾਵੀ ਬਰੀਡ ਦੀਆਂ ਮੱਝਾਂ ਅਤੇ ਸਾਹੀਵਾਲ ਨਸਲ ਅਤੇ ਚੁਲਸਤਾਨੀ ਵਿੱਚ ਗਾਈਆਂ ਹਨ।
ਤੇ ਅਸੀਂ ਬਿਲਕੁਲ ਰਾਵੀ ਦੀ ਦਰਿਆ ਦੀ ਖੰਭ ਦੇ ਉੱਤੇ ਤੁਹਾਨੂੰ ਖਲੋ ਕੇ ਤੇ ਰਾਵੀ ਦਾ ਪਾਣੀ ਵਹਿੰਦੇ ਪਏ ਦਾ ਮੰਜ਼ਰ ਤੁਹਾਨੂੰ ਵਿਖਾ ਰਿਹਾ। ਰਾਵੀ ਦੀਆਂ ਛੱਲਾਂ, ਇਹ ਰਾਵੀ ਦੀਆਂ ਛੱਲਾਂ ਜੂਨ ਜੁਲਾਈ ਅਤੇ ਅਗਸਤ ਦੇ ਮਹੀਨੇ ਦੇ ਵਿੱਚ ਬੜੀਆਂ ਤੇਜ਼ ਆਉਂਦੀਆਂ ਨੇ। 3-4 ਦਿਨ ਹੋ ਗਏ ਨੇ, ਪਾਣੀ ਵੱਧਦਾ ਜਾਂਦਾ ਹੈ, ਦਿਨ ਬ ਦਿਨ ਵੱਧਦਾ ਜਾਂਦਾ ਹੈ। ਇਹ ਅਗਲੀ ਜਿਹੜੀ ਸਬਜ਼ਾ ਤੁਹਾਨੂੰ ਨਜ਼ਰ ਆ ਰਿਹਾ ਹੈ ਦਰਿਆ ਰਾਵੀ ਦੇ ਕਿਨਾਰੇ ਤੋਂ ਪਰਲੇ ਪਾਸੇ, ਉਹ ਕਾਨੇ ਬੂਟੇ ਤੇ ਲਈ ਤੁਹਾਨੂੰ ਨਜ਼ਰ ਆ ਰਹੀ ਹੈ। ਰਾਵੀ ਦੀਆਂ ਛੱਲਾਂ ਸਾਡਾ ਬੜਾ ਪਿਆਰਾ ਮਾਹੌਲ ਹੈ। ਪੰਜਾਬੀ ਰਾਵੀ ਦੀਆਂ ਛੱਲਾਂ ਇੱਕ ਗੀਤ ਵੀ ਹੈ। ਪਾਣੀ ਦੀਆਂ ਠਾਠਾਂ, ਪਾਣੀ ਦੀਆਂ ਛੱਲਾਂ ਤੁਹਾਨੂੰ ਨਜ਼ਰ ਆ ਰਹੀਆਂ। ਇੱਥੋਂ ਪਾਣੀ ਮੋੜ 'ਚੋਂ ਕੜਕ ਕੇ ਵਹਿੰਦਾ ਪਿਆ ਬੜੀ ਸਪੀਡ ਨਾਲ। ਤੇ ਰਾਵੀ ਦੀਆਂ ਛੱਲਾਂ ਜਿਹੜੀਆਂ ਹਨ ਉਹ ਤੁਹਾਨੂੰ ਅਸੀਂ ਮੰਜ਼ਰ ਵਿਖਾ ਰਹੇ ਹਾਂ। ਤੇ ਪਾਣੀ ਦਾ ਖਤਰਾ ਜਿਹੜਾ ਨਾ ਉਹ ਕੋਈ ਨਹੀਂ ਹੈ, ਮਾਮੂਲ ਦੇ ਮੁਤਾਬਿਕ ਪਾਣੀ ਵਹਿੰਦਾ ਪਿਆ ਹੈ। ਬਿਲਕੁਲ ਜਿਹੜਾ ਨਾ ਛਾਲ ਦਾ ਸੈਲਾਬ ਦਾ ਖਤਰਾ ਨਹੀਂ ਹੈ, ਕਿਉਂਕਿ ਸੈਲਾਬ ਦਾ ਖਤਰਾ ਹੁੰਦਾ ਤੇ ਅਸੀਂ ਤੁਹਾਨੂੰ ਉਹ ਵੀ ਬਿਆਨ ਕਰਦੇ, ਲੇਕਿਨ ਸੈਲਾਬ ਦਾ ਖਤਰਾ ਅਜੇ ਤੱਕ ਨਹੀਂ। ਉਹਨਾਂ ਦੇ ਭਰਾ ਮਾਝ ਲੋੜੇ ਪਾਇਆ ਜਾਵੇ, ਮੋੜ ਇਹਨਾਂ ਨੂੰ ਹੀ ਕੱਢ। ਹਾਂ ਹਾਂ ਜਲਦੀ ਕਰ, ਇਸੇ ਮਾਝ ਜੋਲੀ ਦਾ ਪੁੱਛਣ ਨੱਪ ਲਈ। ਆ ਵੱਡੀ ਦਾ ਵੇਖ ਹੋਰ ਆਉਂਦੀ ਪਈ ਇੱਥੋਂ, ਉਸ ਕਿਹੜਾ ਪਰਾਂ ਜਾਣਾ। ਪੁੱਛਣ ਨੂੰ ਹੋ ਜਾ ਮਗਰ, ਪੁੱਛਣ ਨੂੰ ਹੋ ਜਾ, ਟੁੱਬੀ ਮਾਰ ਕੇ ਪੁੱਛਣ ਨੂੰ ਹੋ ਜਾ। ਡਰ ਲੱਗਦਾ ਪਿਆ ਵੀ ਪਾਣੀ ਇੱਥੇ ਡੂੰਘਾ ਬੜਾ ਹੈ ਤੇ ਮੱਝਾਂ ਨੂੰ ਬਾਹਰ ਕੱਢੂ ਹੈ ਪਾਣੀ ਦੇ ਵਿੱਚੋਂ। ਵੀ ਤੋਂ ਸ਼ਾਮ ਹੁੰਦੀ ਪਈ, ਚੋਵਣ ਦਾ ਵੀ ਟਾਈਮ ਜਿਹੜਾ ਹੈ ਨਾ। ਰਾਵੀ ਦੀਆਂ ਮੱਝਾਂ ਤੁਹਾਨੂੰ ਅਸੀਂ ਰਾਵੀ ਬਰੀਡ ਦੀ ਵਿਖਾ ਰਹੇ ਹਾਂ। ਦਰਿਆ ਰਾਵੀ ਦੀਆਂ ਕਿਨਾਰੇ, ਰਾਵੀ ਬਰੀਡ ਦੀਆਂ ਮੱਝਾਂ ਦਰਿਆ ਰਾਵੀ ਦੇ ਕਿਨਾਰੇ ਰਾਵੀ ਵਹਿੰਦਾ ਪਿਆ ਹੈ ਤੇ ਬੜਾ ਹਸੀਨ ਮੰਜ਼ਰ ਹੈ ਤੇ ਬੜੀ ਠੰਡੀ ਹਵਾ ਚੱਲੀ ਖੜੀ ਹੈ। ਬੜਾ ਦਿਲਚਸਪ ਮੰਜ਼ਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਹਵਾ ਬੜੀ ਤੇਜ਼ ਚੱਲੀ ਖੜੀ ਹੈ ਤੇ ਇਹ ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਮੈਂ ਤੁਹਾਨੂੰ ਫਸਲਾਂ ਵਿਖਾ ਰਿਹਾ। ਬਿਲਕੁਲ ਇਹਦੇ ਦਰਿਆ ਰਾਵੀ ਵਹਿੰਦਾ ਪਿਆ ਹੈ ਤੇ ਇਹਦੇ ਉੱਤੇ ਫਸਲਾਂ ਖੜੀਆਂ ਜਿਹੜੀਆਂ ਲੋਕਾਂ ਨੇ ਨਾਲੋਂ ਵੱਢ ਲਈਆਂ ਨੇ। ਤੇ ਇਹ ਰਸਤਾ ਵੀ ਮੋਟਰਸਾਈਕਲਾਂ ਦਾ ਜਾਵਣ ਦਾ ਤਕਰੀਬਨ ਹੁਣ ਖਤਰੇ 'ਤੇ ਆਇਆ ਖੜਾ ਹੈ, ਬਿਲਕੁਲ ਕਿਨਾਰੇ ਦੇ ਉੱਤੇ। ਤੇ ਕਿਨਾਰੇ ਦੇ ਉੱਤੇ ਹੀ ਮੈਂ ਖੜਾ, ਤੁਹਾਨੂੰ ਨਜ਼ਰ ਆ ਰਹੇ ਨੇ ਮੇਰੇ ਪੈਰ। ਦਰਿਆ ਰਾਵੀ ਦੀ ਸੂਰਜ ਜਿਹੜੀ ਹੈ ਨਾ, ਦਰਿਆ ਰਾਵੀ ਦੀ ਸੂਰਜ ਜਿਹੜਾ ਹੈ ਨਾ, ਉਹ ਬੜਾ ਇੱਕ ਮੰਜ਼ਰ ਦਿਖਾ ਰਿਹਾ ਹੈ। ਬੜਾ ਮਾਹੌਲ ਹੈ ਦਰਿਆ ਰਾਵੀ ਦੀ ਜਿਹੜੀ ਮੌਸਮ ਹੈ ਨਾ, ਅੱਜ ਬੜੀ ਖੜੀ ਠੰਡੀ ਹਵਾ ਤੇ ਬੱਦਲ, ਇੱਕ ਬੜਾ ਮਾਇਨਾ ਰੱਖਦਾ ਹੈ। ਸਾਨੂੰ ਲਹਿੰਦੇ ਪੰਜਾਬ ਦਾ ਇਹ ਮਾਹੌਲ ਬੜਾ ਪਸੰਦ ਆਉਂਦਾ ਹੈ ਤੇ ਬੜਾ ਇੰਜੋਏ ਕਰਨੇ ਆ ਅਸੀਂ ਇਸ ਮੌਸਮ ਵਿੱਚ। ਮੇਰੇ ਪਿੱਛੇ ਦਰਿਆ ਰਾਵੀ ਵਹਿੰਦਾ ਪਿਆ ਤੁਹਾਨੂੰ ਨਜ਼ਰ ਆ ਰਿਹਾ ਹੈ। ਇੱਥੇ ਕਿ ਆਇਆ ਯਾਨ ਕਿਵੇਂ ਹੈ, ਵਗਦੀ ਏ ਰਾਵੀ ਵਿੱਚ ਸੂਟਾਂ ਕੰਗੀਆਂ ਹੈ, ਸੂਟਾਂ ਕੰਗੀਆਂ। ਮੇਰਾ ਮਾਇਆ ਬੜਾ ਸੋਹਣਾ ਮੈਨੂੰ ਸਈਆਂ ਕਹਿੰਦੀਆਂ। ਵਗਦੀ ਏ ਰਾਵੀ, ਵਗਦੀ ਏ ਰਾਵੀ ਵਿੱਚ ਸੂਟਾਂ ਕੰਗੀਆਂ ਹੈ, ਸੂਟਾਂ ਕੰਗੀਆਂ। ਮੇਰਾ ਮਾਇਆ ਬੜਾ ਸੋਹਣਾ ਮੈਨੂੰ ਸਈਆਂ ਕਹਿੰਦੀਆਂ। ਵਗਦੀ ਏ ਰਾਵੀ, ਵਗਦੀ ਏ ਰਾਵੀ ਵਿੱਚ ਸੂਟਾਂ ਮਹਿੰਦੀਆਂ ਹੈ, ਸੂਟਾਂ ਮਹਿੰਦੀਆਂ। ਮੇਰਾ ਮਾਇਆ ਬੜਾ ਸੋਹਣਾ ਮਾਹੀ ਨਾਲ ਮੰਗੀਆਂ। ਵਗਦੀ ਏ ਰਾਵੀ, ਰਾਵੀ ਦੀਆਂ ਛੱਲਾਂ ਹੈ, ਰਾਵੀ ਦੀਆਂ ਛੱਲਾਂ। ਇੱਥੇ ਥੱਲੇ ਵੀ ਰੇਤਲੀ ਜ਼ਮੀਨ ਹੈ, ਇੱਥੇ ਕਟਾਓ ਕਰਦਾ ਰਿਹਾ ਹੈ। ਨਾਲ ਖੰਭਾਂ ਤੁਸੀਂ ਵੇਖ ਰਹੇ ਨੇ ਗਿਰੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਤੇ ਇਸ ਤੋਂ ਅੱਗੇ ਵੀ ਜਿਹੜਾ ਨਾ ਢਾਹ ਲੱਗੀ ਹੋਈ ਹੈ
ਅਸੀਂ ਇਸ ਤੋਂ ਹੁਣ ਵਾਪਸ ਚੱਲੇ ਹਾਂ। ਮੰਜ਼ਰ ਤੁਹਾਨੂੰ ਦਰਿਆ ਰਾਵੀ ਦਾ ਵਿਖਾ ਛੱਡਿਆ ਹੈ। ਅਗਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗੇ, ਦਰਿਆ ਰਾਵੀ ਵਹਿੰਦਾ ਪਿਆ, ਦਰਿਆ ਰਾਵੀ ਦੀ ਬਰੀਡ ਦੀਆਂ ਮੱਝਾਂ, ਅਗਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗੇ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ। ਅਤੇ ਅੱਛੇ ਕਮੈਂਟ ਕਰਨੇ ਨੇ। ਫੈਜ਼ਾਨ ਵਿਲੇਜ ਵਲੌਗ 555 ਸਾਡੇ ਚੈਨਲ ਦਾ ਨਾਂ ਹੈ, ਉਹਨੂੰ ਲਾਈਕ ਵੀ ਕਰਨਾ, ਸਬਸਕ੍ਰਾਈਬ ਕਰਨਾ ਹੈ, ਅੱਗੇ ਦੋਸਤਾਂ ਸ਼ੇਅਰ ਵੀ ਕਰਨਾ ਹੈ। ਅਤੇ ਕੱਲ੍ਹ ਵਾਲੀ ਵੀਡੀਓ ਦੇ ਆਉਣ ਤੱਕ ਸਾਡੇ ਨਾਲ ਜੁੜੇ ਰਹਿਣਾ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਸਾਨੂੰ ਦੁਆਵਾਂ 'ਚ ਯਾਦ ਰੱਖਣਾ ਹੈ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ, ਤਬ ਤੱਕ ਅੱਲਾ ਹਾਫਿਜ਼।